ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 20 ਅਗਸਤ ਦਿਨ ਸ਼ਨੀਚਰਵਾਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤ ਤੇ ਖਰੀਦ ਸਕਦੇ ਹੋ। ਸੈਂਟਾਨੇਲਾ 'ਚ ਲੋਕੇਸ਼ਨ ਹੈ। ਕਾਲ ਨੰਬਰ ਸਹੂਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਟਵਾਲ 559-374-4541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪੰਜਾਬ ਤੇ ਰਾਜਸਥਾਨ ਦਾ ਜਿੱਥੇ ਬਾਰਡਰ ਆ, ਉੱਥੇ ਦੇ ਕਿਸਾਨਾਂ ਦੇ ਦੁਆਰਾ ਵੀ ਜਿਹੜਾ ਸੰਘਰਸ਼ ਸ਼ੁਰੂ ਕੀਤਾ ਗਿਆ। ਹਾਂਜੀ, ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਥੇ ਵੀ ਸਾਨੂੰ ਇੱਕ ਜਦੋਜਹਿਦ ਦਾ ਮਾਮਲਾ ਨਜ਼ਰ ਆਉਂਦਾ ਹੈ। ਦਰਅਸਲ ਕੀ ਹੈ ਕਿ ਇਸ ਏਰੀਏ ਦੇ ਵਿੱਚ ਕੀ ਹੋ ਰਿਹਾ ਹੈ, ਬਹੁਤੇ ਲੋਕ ਜਾਣ ਨਹੀਂ ਪਾਉਂਦੇ ਕਿਉਂਕਿ ਬਹੁਤ ਘੱਟ ਖਬਰਾਂ ਆਉਂਦੀਆਂ। ਤਾਂ ਇਹ ਹੈ ਅਬੋਹਰ ਦਾ ਏਰੀਆ, ਜਿਹਦੇ ਵਿੱਚ ਗੁਮਜ਼ਾਲ ਇੱਕ ਬਾਰਡਰ ਹੈ। ਗੁਮਜ਼ਾਲ ਮਤਲਬ ਕਿ ਲਾਸਟ ਪਿੰਡ ਆ, ਉਸ ਤੋਂ ਗਾਂ ਫਿਰ ਸਟਾਰਟ ਹੋ ਜਾਂਦਾ ਗੰਗਾਨਗਰ ਦਾ ਏਰੀਆ, ਰਾਜਸਥਾਨ ਦਾ ਏਰੀਆ। ਤੇ ਇਹ ਜਿਹੜੀ ਸਾਰੀ ਮਤਲਬ ਕਿ ਬੈਲਟ ਆ, ਇਹਦੇ ਵਿੱਚ ਡਾਈਵਰਸੀਫਿਕੇਸ਼ਨ ਬੜੀ ਆ। ਝੋਨਾ ਘੱਟ ਹੁੰਦਾ ਇਹਦੇ ਚ, ਮਤਲਬ ਕਿ ਗੁਆਰੇ ਤੋਂ ਲੈ ਕੇ ਨਰਮਾ, ਕਿੰਨੂ, ਬਾਗ ਵੀ ਆ ਜਾਂਦੇ ਨੇ ਅਬੋਹਰ ਏਰੀਏ ਦੇ ਵਿੱਚ। ਜੇ ਤੁਸੀਂ ਦੇਖੋਗੇ ਤਾਂ ਹੋਇਆ ਕੀ ਹੈ ਕਿ ਹੁਣ ਉੱਥੇ ਕਿਸਾਨ ਜਿਹੜੇ ਆ ਨਾ, ਉਹ ਸੜਕ ਤੇ ਉਤਰੇ ਪਏ ਆ। ਬਿਲਕੁਲ ਜਿੱਦਾਂ ਕਹਿ ਲਓ ਕਿ ਬਾਰਡਰ ਵੀ ਸੀਲ ਕਰ ਦਿੱਤਾ ਗਿਆ ਸੀਗਾ। ਹੁਣ ਪਤਾ ਨਹੀਂ ਚੱਲ ਰਹੀ ਹੈ ਸੜਕ ਕਿ ਨਹੀਂ ਚੱਲ ਰਹੀ। ਇੱਕ ਵੇਲੇ ਤੇ ਇਹਨਾਂ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ ਉਦੋਂ ਵੀ ਬੰਦ ਕੀਤਾ ਸੀ। ਉਸ ਤੋਂ ਬਾਅਦ ਬੀਤੇ ਦਿਨ ਵੀ ਖਬਰਾਂ ਆ ਰਹੀਆਂ ਸਨ। ਤਾਂ ਉੱਥੇ ਹੋ ਕੀ ਰਿਹਾ ਕਿ ਉਹ ਮੁਆਵਜ਼ਾ ਮੰਗ ਰਹੇ ਨੇ ਆਪਣਾ। ਮਤਲਬ ਉਹ ਕਹਿੰਦੇ ਆ ਕਿ ਦੇਖੋ, ਸਾਡਾ ਧਰਤੀ ਹੇਠਲਾ ਪਾਣੀ ਵਰਤਨਯੋਗ ਨਹੀਂ ਹੈ। ਵਰਤਨਯੋਗ ਤੋਂ ਭਾਵ ਕੀ ਹੈ ਕਿ ਉਹਦੇ ਨਾਲ ਸਿੰਜਾਈ ਨਹੀਂ ਕੀਤੀ ਜਾ ਸਕਦੀ। ਤਾਂ ਜਿਹੜਾ ਸਾਨੂੰ ਨਹਿਰੀ ਪਾਣੀ ਬਚਾਉਂਦਾ ਹੈ, ਤਾਂ ਉਹ ਨਹਿਰੀ ਪਾਣੀ ਐਤਕੀ ਆਇਆ ਨਹੀਂ। ਤੇ ਜਿਹੜਾ ਕਿੰਨੂ ਦਾ ਬਾਗ ਮਤਲਬ ਕਿ ਸਾਡਾ ਖਤਮ ਹੋ ਗਿਆ। ਫਰਜ਼ ਕਰ ਲਓ ਕਿ ਇੱਕ ਕਿੰਨੂ ਦਾ ਬਾਗ ਹੈ ਜੋ 7 ਸਾਲ ਬਾਅਦ ਕਿਸਾਨ ਨੂੰ ਆਮਦਨ ਦੇਣੀ ਸ਼ੁਰੂ ਕਰਦਾ। 7 ਸਾਲ ਤਾਂ ਤੁਸੀਂ ਉਹਨੂੰ ਪਹਿਲਾਂ ਸੰਭਾਲੋਗੇ ਨਾ। 7 ਸਾਲ ਦਾ ਬਹੁਤ ਸਮਾਂ ਵੱਡਾ ਹੁੰਦਾ ਹੈ। ਤੇ ਉਸ ਕਿਸਾਨ ਵਾਸਤੇ ਕਹਿ ਲਓ ਕਿ ਖਰਚੇ ਜਿਹੜੇ ਆ ਬਹੁਤ ਜ਼ਿਆਦਾ ਹੋ ਗਏ। ਤਾਂ ਫੇਰ ਹੋਇਆ ਕਿ ਨਹਿਰਬੰਦੀ ਹੋਣ ਕਰਕੇ ਤੇ ਬਾਅਦ ਦੇ ਵਿੱਚ ਇੱਕ ਦੋਸ਼ ਇਹ ਵੀ ਆ ਕਥਿਤ ਤੌਰ ਤੇ ਕਿ ਚੰਗੀ ਕੀਟਨਾਸ਼ਕ ਨਹੀਂ ਮਿਲੀ, ਜਿਹਦੇ ਕਰਕੇ ਉਹ ਬਾਗ ਜਿਹੜੇ ਸੀਗੇ ਉਹ ਮਰ ਗਏ। ਅੱਛਾ, ਉਸ ਤੋਂ ਇਲਾਵਾ ਜਿਹੜੀ ਗੱਲ ਆ, ਹੁਣ ਜੇ ਨਹਿਰੀ ਪਾਣੀ ਨਹੀਂ ਆਇਆ ਤਾਂ ਇਹਦਾ ਮਤਲਬ ਕਿ ਨਰਮੇ ਦੀ ਫਸਲ ਵੀ ਪ੍ਰਭਾਵਿਤ ਹੋਏਗੀ। ਤੋਂ ਇਸ ਕਰਕੇ ਉਹਨਾਂ ਨੇ ਹੁਣ ਪੱਕੇ ਤੌਰ ਤੇ ਟੈਂਟ ਲਾ ਦਿੱਤਾ, ਉੱਥੇ ਸਟੇਜ ਕੱਢ ਦਿੱਤੀ ਆ। ਹਾਲਾਂਕਿ ਪ੍ਰਸ਼ਾਸਨ, ਫਿਰ ਤੁਹਾਨੂੰ ਪਤਾ ਹੀ ਹੈ ਪ੍ਰਸ਼ਾਸਨ ਦੀ ਕਾਰਕਰਦਗੀ ਉਸੇ ਤਰ੍ਹਾਂ ਦੀ ਹੁੰਦੀ ਆ, ਦਲਾਸੇ ਦੇਣੇ ਆ, ਗੱਲਾਂ ਬਾਤਾਂ ਕਰਨੀਆਂ ਕਿ ਏਦਾਂ ਹੋ ਜਾਏਗਾ, ਓਦਾਂ ਹੋ ਜਾਏਗਾ। ਪਰ ਇਹ ਲੰਬੇ ਸਮੇਂ ਤੋਂ ਕਦੇ ਕਿਸੇ ਅਧਿਕਾਰੀ ਦੇ ਦਰ ਤੇ ਜਾ ਕੇ ਬਹਿ ਜਾਂਦੇ ਆ, ਕਦੇ ਕਿਸੇ ਦੇ ਦਰ ਤੇ ਜਾ ਕੇ ਬਹਿ ਜਾਂਦੇ ਆ ਕਿ ਬਈ ਸਾਡਾ ਪਾਣੀ ਪੂਰਾ ਕਰੋ, ਪਾਣੀ ਛੱਡੋ। ਸੋ ਇਹਨਾਂ ਦੀਆਂ ਸਮੱਸਿਆਵਾਂ ਇੱਕ ਵੱਖਰੀ ਕਿਸਮ ਦੀ ਕਹਿ ਲਓ ਕਹਾਣੀ ਰੱਖਦੀਆਂ ਨੇ। ਇਹ ਕਾਫੀ ਸੜਕ ਜਿਹੜੀ ਆ ਐਸੇ ਵਿਅਸਤ ਸੜਕ ਆ, ਕਾਫੀ ਰੁੱਝੀ ਹੋਈ ਸੜਕ ਆ। ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਅਗਾਂਹ ਫਿਰ ਗੁਜਰਾਤ ਜਾਂ ਇੱਧਰ ਨੂੰ ਮਹਾਰਾਸ਼ਟਰ ਨੂੰ ਨਿਕਲਣਾ ਹੋਵੇ ਤੇ ਇਸ ਸੜਕ ਨੂੰ ਵੀ ਯੂਜ਼ ਕੀਤਾ ਜਾਂਦਾ ਹੈ। ਬਦਲਵੇਂ ਰਸਤੇ ਉੱਥੇ ਅਖਤਿਆਰ ਕੀਤੇ ਗਏ ਨੇ। ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਉੱਥੇ ਬਾਰਡਰ ਤੇ, ਦਿੱਲੀ ਬਾਰਡਰ ਤੇ ਕਿਸਾਨ ਬੈਠੇ ਸਨ, ਸੰਘਰਸ਼ ਕਰਦੇ, ਅੰਦੋਲਨ ਕਰਦੇ, ਠੀਕ ਉਸ ਤਰ੍ਹਾਂ ਦੀ ਇੱਕ ਯਾਦ ਦਿਵਾ ਰਿਹਾ ਕਿ ਛੋਟਾ ਜਿਹਾ ਇੱਕ ਅੰਦੋਲਨ ਪੰਜਾਬ ਦੇ ਇੱਕ ਕੋਨੇ 'ਚ ਹੋ ਰਿਹਾ ਹੈ, ਜਿੱਥੇ ਪੰਜਾਬੀਆਂ ਨੂੰ ਹੀ ਨਹੀਂ ਪਤਾ ਕਿ ਉਹ ਕਾਤੋਂ ਹੋ ਰਿਹਾ ਹੈ, ਉਹਨਾਂ ਦੀਆਂ ਸਮੱਸਿਆਵਾਂ ਕੀ ਨੇ, ਉਹ ਕਾਤੋਂ ਇਸ ਜਦੋਜਹਿਦ ਲਈ
ਲੜ ਰਹੇ ਆ ਜਾਂ ਆਪਣੀ ਇਸ ਜੱਦੋਜਹਿਦ ਨੂੰ ਅੱਗੇ ਵਧਾ ਰਹੇ, ਕੁਝ ਵੀ ਮਤਲਬ ਕਿ ਜ਼ਿਆਦਾ ਪਤਾ ਨਹੀਂ ਹੈ। ਖੈਰ, ਹੁਣ 17 ਅਗਸਤ ਤੱਕ ਦਾ ਅਲਟੀਮੇਟਮ ਜਿਹੜਾ ਦਿੱਤਾ ਸੀਗਾ, ਤਾਂ ਉਸ ਤੋਂ ਬਾਅਦ ਇਹ ਅਣਮਿੱਥੇ ਸਮੇਂ ਦਾ ਧਰਨਾ ਸਟਾਰਟ ਹੋਇਆ। ਕਦੋਂ ਤੱਕ ਚੱਲਦਾ ਪਤਾ ਨਹੀਂ ਹੈ, ਪਰ ਬਹੁਤ ਹੱਦ ਤੱਕ ਕਹਿ ਲਓ ਕਿ ਇੱਕ ਪਾਸੇ ਜਿਹੜੀ ਸਰਕਾਰ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਹੈ, ਉਹਦੇ ਵਾਸਤੇ ਸਕੀਮ ਵੀ ਲਿਆਉਂਦੀ ਹੈ ਮੂੰਗੀ ਵਾਲੀ, ਤਾਂ ਉਹੀ ਸਰਕਾਰ ਹੁਣ ਇਹਨਾਂ ਪ੍ਰਤੀ ਆਵੇਸਲੀ ਹੋ ਕੇ ਬੈਠੀ ਹੈ। ਵੇਖਣ ਵਾਲੀ ਗੱਲ ਹੈ। ਤਾਂ ਜਿਹੜਾ ਡਾਈਵਰਸੀਫਿਕੇਸ਼ਨ ਨੂੰ ਇਲਾਕੇ ਵਧਾਵਾ ਦਿੰਦੇ ਨੇ, ਮੇਰੇ ਖਿਆਲ ਦੇ ਨਾਲ ਉਹਨਾਂ ਵਾਸਤੇ ਤੇ ਸਗੋਂ ਸਾਡੇ ਕੋਲ ਇੱਕ ਠੋਸ ਪਾਲਿਸੀ ਹੋਣੀ ਚਾਹੀਦੀ ਹੈ ਕਿ ਭਾਈ ਪਹਿਲ ਉਹਨਾਂ ਦੀ ਹੈ। ਜੇ ਨਹਿਰੀ ਪਾਣੀ ਆ ਤਾਂ ਉਹ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਜਾਣਾ ਚਾਹੀਦਾ, ਔਰ ਨਹਿਰੀ ਬੰਦੀ ਹਮੇਸ਼ਾ ਇਸ ਸੀਜ਼ਨ ਦੇ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ। ਇੱਥੇ ਦਿੱਕਤ ਕੀ ਹੈ ਕਿ ਜਦੋਂ ਸੀਜ਼ਨ ਹੁੰਦਾ ਹੈ, ਜਦੋਂ ਜ਼ਰੂਰਤ ਹੁੰਦੀ ਹੈ, ਉਦੋਂ ਨਹਿਰੀ ਬੰਦੀ ਕਰ ਲੈਂਦੇ ਨੇ। ਇਹੀ ਦਿੱਕਤ ਹੈ। ਜੀ ਜੀ, ਨਹੀਂ ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕੱਲ ਵੀ ਆਪਾਂ ਖਬਰ ਕੀਤੀ ਸੀ ਹਰਿਆਣੇ ਵੱਲੋਂ ਹੁਣ ਜਹਾਜ਼ ਵਰਤਣ ਤੇ ਆਇਆ ਆ ਸਰਕਾਰੀ ਪੱਖ। ਤੁਸੀਂ ਗੱਲ ਕੀਤੀ ਤੇ ਫਿਰ ਗੱਲ ਤੇ ਗੱਲ ਆ ਗਈ। ਵੇਖ ਲਓ, ਅੱਛਾ, ਸਰਕਾਰ ਦਾ ਪੱਖ ਹੋਣਾ ਜ਼ਰੂਰੀ ਵੀ ਹੈ, ਕਿਉਂਕਿ ਜਦੋਂ ਤੱਕ ਸਰਕਾਰ ਦਾ ਪੱਖ ਨਹੀਂ ਆਏਗਾ ਤਾਂ ਆਪਾਂ ਆਫੀਸ਼ੀਅਲੀ ਉਹਨਾਂ ਦਾ ਸਟਾਂਸ ਕੀ ਹੈ ਉਹ ਕਦੇ ਬੁੱਝ ਨਹੀਂ ਪਾਵਾਂਗੇ, ਜਾਂ ਕੀ ਅਸਲ ਦੇ ਵਿੱਚ ਸਥਿਤੀ ਹੈ, ਕੀ ਗੱਲਬਾਤ ਆ। ਦਰਅਸਲ ਸੋਨਾਲੀ ਗਿਰੀ ਜਿਹੜੇ ਡਾਇਰੈਕਟਰ ਨੇ ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ, ਉਹਨਾਂ ਨੇ ਸਾਫ਼ ਕੀਤਾ ਕਿ ਦੋਵਾਂ ਸੂਬਿਆਂ ਵਿੱਚ ਇੱਕ ਦੂਜੇ ਦਾ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੈ, ਐਗਰੀਮੈਂਟ। ਮੈਂ ਤੁਹਾਨੂੰ ਦੱਸਿਆ ਹੀ ਸੀਗਾ, ਵੈਸੇ ਤੁਹਾਨੂੰ ਦੱਸਿਆ ਸੀਗਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਖੱਟਰ ਹੋਰਾਂ ਨੇ ਪੰਜਾਬ ਦਾ ਹੈਲੀਕਾਪਟਰ ਇਸਤੇਮਾਲ ਕੀਤਾ ਸੀਗਾ। ਉਹ ਕਿਹੜੇ ਵਾਹ ਚ ਕੀਤਾ ਸੀ ਉਹ ਨਹੀਂ ਸੀ ਪਤਾ ਕਿ ਰੈਂਟ ਲਿਆ ਜਾਂ ਕੋਈ ਐਗਰੀਮੈਂਟ ਦੇ ਤਹਿਤ ਆ, ਐਸਾ ਕੁਛ ਨਹੀਂ ਸੀਗਾ ਪਤਾ। ਪਰ ਹੁਣ ਇਹਨਾਂ ਨੇ ਸਾਫ਼ ਕਰ ਦਿੱਤਾ ਤੇ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਪਹਿਲਾਂ ਵੀ ਹਰਿਆਣਾ ਸਰਕਾਰ ਨੇ ਜ਼ਰੂਰਤ ਪੈਣ ਤੇ ਪੰਜਾਬ ਦੇ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ ਹੋਈਆਂ ਨੇ। ਹੁਣ ਗੱਲ ਇਹ ਆ ਕਿ ਇਹ ਜਿਹੜੀ ਖਬਰ ਆਈ ਸੀਗੀ ਕਿ ਪਵਨ ਹੰਸ ਹੈਲੀਕਾਪਟਰ ਦੀ ਵਰਤੋਂ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਚਰਚਿਤ ਹੋਈ ਕਿ ਬਈ ਇਹ ਕਿਵੇਂ ਕੀਤੀ ਜਾ ਰਹੀ ਆ, ਇੱਥੋਂ ਤੱਕ ਕਿ ਜਿਹੜੇ ਵਿਸ਼ਲੇਸ਼ਕ ਸਨ ਉਹ ਮੱਥਾ ਥੋੜਾ ਜਿਹਾ ਖੁਰਕ ਕੇ ਜ਼ੋਰ ਦੇ ਕੇ ਸੋਚ ਰਹੇ ਸਨ ਕਿ ਕਿਤੇ ਉੱਥੇ ਜਾ ਕੇ ਅਲਾਇੰਸ ਤੇ ਨਹੀਂ ਕਰ ਲੈਣਗੇ। ਬੜੇ ਸਮੀਕਰਨ ਭੰਨ-ਘੜ ਕਰਕੇ ਬਣਾਏ ਜਾ ਰਹੇ ਸੀਗੇ। ਤਾਂ ਇਹ ਮਾਮਲਾ ਕੁਝ ਇਸੇ ਕਿਸਮ ਦਾ ਹੈ। ਬਾਕੀ ਹਰਿਆਣਾ ਸਰਕਾਰ ਦੇ ਵੀ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਨਵੀਂ ਪਰੰਪਰਾ ਨਹੀਂ ਹੈਗੀ। ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਹੋਰ ਗੁਆਂਢੀ ਸੂਬੇ ਇੱਕ ਦੂਜੇ ਸੂਬੇ ਦਾ ਹੈਲੀਕਾਪਟਰ ਵਰਤ ਲੈਂਦੇ ਆ। ਤੇ ਨਾਲ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਹੈਲੀਕਾਪਟਰ ਪੁਰਾਣਾ ਹੋ ਗਿਆ, ਉਡਾਨ ਭਰਨ ਦੇ ਕਰੀਬ 100 ਘੰਟੇ ਦਾ ਸਮਾਂ ਬਚਿਆ, ਮਤਲਬ ਕਿ ਉਹਦੇ ਕੋਲ ਜਿੰਨੀ ਉਹਦੀ ਕੈਪੈਸਿਟੀ ਹੋਏਗੀ ਜਾਂ ਜੋ ਵੀ ਉਹਦੀ ਮਿਆਦ ਆ ਤਾਂ ਉਹ ਬਸ ਤਕਰੀਬਨ ਪੁੱਗੀ ਪਈ ਹੈ। ਤਾਂ ਇਸ ਤੋਂ ਬਾਅਦ ਹੁਣ ਉਹ ਕਹਿੰਦੇ ਆ ਕਿ ਇਹ ਜਿਹੜੀਆਂ ਸ਼ਰਤਾਂ ਹੁੰਦੀਆਂ ਜਾਂ ਤੁਹਾਨੂੰ ਪਤਾ ਹੀ ਹੈ ਕਿ ਲਾਇਸੈਂਸ ਵਗੈਰਾ ਜਿਸ ਤਰ੍ਹਾਂ ਹੁੰਦੇ ਆ ਕਿ ਹਾਲੇ ਸਰਕਾਰ ਨੇ ਨਵਾਂ ਹੈਲੀਕਾਪਟਰ ਖਰੀਦਣ ਦਾ ਫੈਸਲਾ ਕੀਤਾ, ਪਰ ਉਹ ਜਿਵੇਂ ਮੈਂ ਕਿਹਾ ਕਿ ਹਾਈ ਪਾਵਰ ਪਰਚੇਜ਼ ਕਮੇਟੀ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਲੀਅਰ ਕਰਨੀਆਂ ਹੁੰਦੀਆਂ। ਤਾਂ ਇਹ ਮਿਆਦ ਪੁੱਗੀ ਵਾਲਾ ਹੈਲੀਕਾਪਟਰ ਰੱਖੀ ਬੈਠੇ ਆ। ਤਾਂ ਹੁਣ ਦੱਸਦੇ ਆ ਕਿ 75 ਕਰੋੜ ਦੀ ਲਾਗਤ ਨਾਲ ਇਹਨਾਂ ਨੇ ਆਪਣਾ ਹੈਲੀਕਾਪਟਰ ਲੈ ਲੈਣਾ। ਤਾਂ ਬਿਲਕੁਲ ਗੱਲ ਤੇ ਉਹੀ ਹੈ ਨਾ, ਨਿੱਤ ਮੰਗ ਵੀ ਨਹੀਂ ਮਿਲਦੀ, ਆਪਣੀ ਬਣਾ ਲੈ ਮਿੱਤਰਾ। ਉਹ ਟਰਾਲੀ ਤੇ ਲਿਖਿਆ ਹੁੰਦਾ ਸੀਗਾ, ਤਾਂ ਉਦਾਂ ਹੀ ਕਹਿੰਦੇ ਕਿ ਅਸੀਂ ਆਪਣੀ ਬਣਾ ਲਵਾਂਗੇ, ਕੋਈ ਚੱਕਰ ਨਹੀਂ ਹੈਗਾ। ਪਰ ਇਹ ਆਮ ਹੀ ਹੈ। ਤੇ ਦੂਜੀ ਗੱਲ ਇਹ ਆ ਕਿ ਵਰਤੇ ਗਏ ਜਿਹੜੇ ਹੈਲੀਕਾਪਟਰ ਹੁੰਦੇ ਆ ਉਹ ਕਹਿੰਦੇ ਆ ਕਿ ਉਹਨਾਂ ਦਾ ਹਿਸਾਬ ਕਿਤਾਬ ਜਿਹੜਾ ਸੂਬੇ ਦੇ ਪ੍ਰੋਟੋਕਾਲ ਦੇ ਮੁਤਾਬਕ, ਤੇ ਕਹਿੰਦੇ ਕਿ ਇਹ ਜਿਹੜਾ ਸਾਰਾ ਕੁਛ ਆ ਉਹ ਕਰ ਲਿਆ ਜਾਂਦਾ 3 ਮਹੀਨਿਆਂ ਬਾਅਦ। ਮਤਲਬ ਜਿੰਨਾ ਹੈਲੀਕਾਪਟਰ ਯੂਜ਼ ਹੋਏਗਾ, ਜਿੰਨਾ ਵਰਤਿਆ ਜਾਏਗਾ, ਉਹਨਾਂ ਸਾਰਾ ਹਿਸਾਬ ਕਿਤਾਬ ਕਰ ਦਿੱਤਾ ਜਾਏਗਾ। ਖੈਰ, ਇਹ ਆਪਾਂ ਥੋੜਾ ਕਹ ਲਓ ਕਿ ਚੇਤਿਆਂ ਦੇ ਵਿੱਚ ਵਸਾਈ ਬੈਠੇ ਸੀਗੇ ਕਿ ਇਸ ਤਰ੍ਹਾਂ ਅੱਗੇ ਵੀ ਹੋਇਆ, ਤੇ ਮਾੜੀ ਗੱਲ ਨਹੀਂ। ਚਲੋ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੀ ਮੁੱਖ ਮੰਤਰੀ ਜਿਹੜਾ ਉਹ ਕਿਤੇ ਲੋੜ ਪੈਣ ਤੇ ਆਵਾਜ਼ ਮਾਰ ਕੇ ਉਹਨਾਂ ਤੋਂ ਲੈ ਲਵੇ ਹੈਲੀਕਾਪਟਰ, ਕਿਉਂਕਿ ਇਹਨੇ ਤੇ ਹੁਣ ਬਿਜ਼ੀ ਬਹੁਤ ਰਹਿਣਾ, ਗਾਂ ਇਲੈਕਸ਼ਨ ਆਉਣੇ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਦੇਖੋ, ਤੁਸੀਂ ਆਰਟੀਆਈ ਰਾਹੀਂ ਜਾਣਕਾਰੀ ਨਹੀਂ ਦੇ ਰਹੇ। ਚੀਜ਼ਾਂ ਤੇ ਵਰਤਣ ਵਾਸਤੇ ਹੀ ਹੁੰਦੀਆਂ ਨੇ ਨਾ। ਜੀ। ਆਪਾਂ ਚੀਜ਼ ਬਣਾਉਂਦੇ ਆ, ਗੁਆਂਢੀ ਵੀ ਲੈ ਜਾਂਦਾ ਹੈ, ਆਪਾਂ ਆਪ ਵੀ ਇਸਤੇਮਾਲ ਕਰਦੇ ਆ। ਪਰ ਰੌਲਾ ਇਹ ਆ ਕਿ ਜੋ ਜਨਤਾ ਦੀ ਚੀਜ਼ ਹੈ ਉਹ ਕਿੱਥੇ ਕਿੱਥੇ ਵਰਤੀ ਜਾ ਰਹੀ ਆ, ਤੁਸੀਂ ਇਹਦੀ ਜਾਣਕਾਰੀ ਵੀ ਦੇਣ ਤੋਂ ਮੁਨਕਰ ਹੋ ਗਏ। ਸਵਾਲ ਤੇ ਸਭ ਤੋਂ ਵੱਡਾ ਇਹ ਆ, ਜੇ ਹਰਿਆਣੇ 'ਚ ਹੈਲੀਕਾਪਟਰ ਫਿਰਦਾ ਹੈ, ਤੁਸੀਂ ਉਹਦੀਆਂ ਉਡਾਨਾਂ ਦੀ ਆਰਟੀਆਈ ਰਾਹੀਂ ਜਾਣਕਾਰੀ ਦੇ ਦਿਓ, ਤੁਹਾਨੂੰ ਕੀ ਫਰਕ ਪੈਂਦਾ? ਤੁਸੀਂ ਕਿੱਥੇ ਕਿੱਥੇ ਜਾਂਦੇ ਹੋ, ਤੁਸੀਂ ਕਿਹੜਾ ਫੀਮ ਦੀ ਬਲੈਕ ਕਰਦੇ ਹੋ ਕਿ ਟਰੇਸ ਹੋ ਜਾਓਗੇ? ਤੁਸੀਂ ਜਾਣਕਾਰੀ ਕਿਉਂ ਨਹੀਂ ਦਿੰਦੇ?
ਅੱਛਾ, ਪੁੱਛਿਆ ਗਿਆ ਭਗਵੰਤ ਮਾਨ ਜੀ ਤੋਂ ਕਿ ਬਾਈ ਇਹ ਤੁਸੀਂ ਆਰਟੀਆਈ ਰਾਹੀਂ ਆਪਣੇ ਹੈਲੀਕਾਪਟਰ ਦੇ ਝੂਟਿਆਂ ਦੀ ਜਾਣਕਾਰੀ ਨਹੀਂ ਦੇ ਰਹੇ, ਕੀ ਚੱਕਰ ਆ? ਤੇ ਉਹਨੇ ਕਿਹਾ ਕਿ ਨਹੀਂ ਇਹ ਲੋਕਾਂ ਦਾ ਸਵਾਲ ਹੀ ਨਹੀਂ ਹੈਗਾ। ਹੁਣ ਦੇਖੋ, ਲੋਕਾਂ ਦੀ ਚੀਜ਼ ਲੋਕਾਂ ਤੱਕ ਉਹਦੀ ਜਾਣਕਾਰੀ ਨਹੀਂ ਤੇ ਉਹ ਲੋਕਾਂ ਦਾ ਸਵਾਲ ਨਹੀਂ। ਇਹਦਾ ਮਤਲਬ ਆ ਕਿ ਲੋਕ ਹੀ ਫਿਰ ਪੁੱਠੇ ਸੋਚਦੇ ਆ ਨਾ, ਵੀ ਜੇ ਤੁਹਾਡੇ ਤੋਂ ਤਵੱਕੋ ਰੱਖੀ ਬੈਠੇ ਸਨ ਕਿ ਸਾਰਾ ਕੁਝ ਪਾਰਦਰਸ਼ੀ ਢੰਗ ਨਾਲ ਹੋਏਗਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਠੀਕ ਹੈ, ਪ੍ਰੋਟੋਕਾਲ ਹੋਏਗਾ, ਐਗਰੀਮੈਂਟ ਹੋਏਗਾ, ਪਰ ਇਹ ਜਹਾਜ਼ ਕਿੱਥੇ ਕਿੱਥੇ ਵਰਤਿਆ ਜਾਂਦਾ ਹੈ, ਰਾਤ ਬਰਾਤੇ ਇੱਧਰ ਉੱਧਰ, ਘੱਟੋ ਘੱਟ ਲੋਕਾਂ ਦੀ ਜਿਹੜੀ ਚੀਜ਼ ਆ ਉਹਦੀ ਵਰਤੋਂ ਦੀ ਜੋ ਕਾਨੂੰਨੀ ਉਹਨੂੰ ਜਾਣਕਾਰੀ ਲੈਣ ਦਾ ਹੱਕ ਹੈ ਆਵਾਮ ਨੂੰ, ਉਹ ਤੇ ਦੱਸੋ ਨਾ ਵੀ ਹਾਂ ਇੱਥੇ ਇੱਥੇ ਗਿਆ। ਜੀ ਜੀ, ਨਾਲੇ ਜਦੋਂ ਮੋਦੀ ਨਹੀਂ ਸੀ ਇਹ ਚੀਜ਼ਾਂ ਕਰਦਾ ਤੇ ਉਦੋਂ ਕ੍ਰਿਟਿਕ ਆਲੋਚਨਾ ਹੁੰਦੀ ਸੀਗੀ, ਤੇ ਹੁਣ ਜੇ ਆਪ ਵੀ ਉਹੀ ਕੁਝ ਕਰਨਾ ਹੈ ਤੇ ਫਿਰ ਫਰਕ ਜਿਹੜਾ ਉਹ ਨਹੀਂ ਲੋਕਾਂ ਨੂੰ ਨਜ਼ਰ ਆਉਂਦਾ। ਸੋ ਜੇ ਉਹੀ ਕੁਝ ਕਰਨਾ ਫਿਰ ਫਰਕ ਨਹੀਂ ਕੋਈ ਵੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਵੀ ਤੇਲੂ ਤੋਂ ਬਾਅਦ ਹੁਣ ਤੇਲ ਵੇਖੋ, ਤੇਲ ਦੀ ਧਾਰ ਵੇਖੋ। ਹਾਂਜੀ, ਇਹ ਤੇਲੂ ਉਹ ਨਹੀਂ ਹੈਗਾ ਜਿਹਦੇ ਬਾਰੇ ਸਦੀਕ ਨੇ ਗਾਇਆ ਸੀ ਕਿ ਜੋੜਾ ਵਿੱਚ ਬਹਿ ਗਿਆ ਜੱਟ ਦੇ ਤੇਲੂ ਰਾਮ ਦੀ ਹੱਡੀ ਦਾ ਜਰਦਾ। ਇਹ ਤੇ ਤੇਲੂ ਰਾਮ ਹੀ ਕਹਿ ਲੋ ਕਿ ਜੋੜਾ ਵਿੱਚ ਬਹਿੰਦਾ ਨਜ਼ਰ ਆ ਰਿਹਾ ਕਾਂਗਰਸ ਤੇ। ਖੈਰ, ਮਸਲਾ ਕੀ ਹੈ ਕਿ ਇਹ ਗ੍ਰਿਫਤਾਰੀ ਹੋਈ ਸੀਗੀ ਲੁਧਿਆਣੇ ਵਾਲਾ ਹੀ ਉਹ ਲਿਫਟ ਟੈਂਡਰ, ਜਿਹੜਾ ਸਭ ਨੂੰ ਪਤਾ ਹੀ ਹੈ ਕਿ ਅਨਾਜ ਮੰਡੀ ਦੇ ਵਿੱਚ ਜੋ ਲਿਫਟਿੰਗ ਦੇ ਟੈਂਡਰ ਹੁੰਦੇ ਨੇ, ਉਹਦੇ ਵਿੱਚ ਕਥਿਤ ਗੜਬੜੀ ਦਾ ਦੋਸ਼ ਹੈ ਤੇ ਠੇਕੇਦਾਰ ਤੇਲੂ ਰਾਮ ਇਸ ਵੇਲੇ ਪੁਲਿਸ ਦੇ ਸਿਕੰਜੇ ਅੰਦਰ ਆ। ਹੁਣ ਕਹਾਣੀ ਇਹ ਚੱਲ ਰਹੀ ਹੈ, ਵੈਸੇ ਤੇ ਕਹਾਣੀ ਬੜੀ ਲੰਬੀ ਬੜੀ ਪੁਰਾਣੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਹ ਫਿਰ ਛੋਟੇ ਮੋਟੇ ਲੀਡਰ ਜਿਹੜੇ ਮੰਤਰੀਆਂ ਦੇ ਆਸੇ ਪਾਸੇ ਆ, ਉਹ ਬੰਨ ਕੇ ਬੈਗ ਤੇ ਕੋਈ ਉਧਰ ਨੂੰ ਪਰਾਂ ਨੂੰ ਸ਼ਿਮਲੇ ਸ਼ਿਮਲੇ ਨੂੰ ਨਿਕਲ ਜਾਂਦਾ, ਕੋਈ ਇੱਧਰ ਸਹੁਰਿਆਂ ਸਹੁਰਿਆਂ ਨੂੰ ਰਾਜਸਥਾਨ ਨੂੰ, ਬਸ ਭੱਜ ਜਾਂਦੇ ਆ। ਭੱਜ ਜਾਵੇ ਮਿੱਤਰਾ ਟਕਵੇ ਤੇ ਟਕਵਾ ਖੜਕੇ, ਤੇ ਬਸ ਇਹੀ ਹਾਲ ਆ ਇੱਥੇ। ਕਿਉਂਕਿ ਜਿਹੜਾ ਤੇਲੂ ਰਾਮ ਨੂੰ ਇਹਨਾਂ ਨੇ ਅਰੈਸਟ ਕੀਤਾ ਜਾਂ ਉਸ ਤੋਂ ਪਹਿਲਾਂ ਬਾਲਾ ਸੁਬਰਾਮਨੀਅਮ ਨੂੰ ਨਾਮਜ਼ਦ ਕੀਤਾ, ਉਹ ਵੀ ਹਾਲੇ ਨਸਿਆ ਫਿਰਦਾ। ਇੱਧਰ ਭਾਰਤ ਭੂਸ਼ਣ ਆਸ਼ੂ ਨੂੰ ਵੀ ਇਸੇ ਕੇਸ ਦੇ ਵਿੱਚ ਨਾਮਜ਼ਦ ਕਰ ਲੈ ਜਾਣ ਦੇ ਚਰਚੇ ਆ। ਕੱਲ ਬਹੁਤ ਸਾਰੇ ਅਖਬਾਰਾਂ ਨੇ ਇਸ ਗੱਲ ਦਾ ਕਲੇਮ ਕੀਤਾ ਵਾ, ਇਸ ਗੱਲ ਦਾ ਦਾਅਵਾ ਕੀਤਾ ਵਾ ਕਿ ਵਿਜੀਲੈਂਸ ਬੇਸ਼ੱਕ ਆਫੀਸ਼ੀਅਲੀ ਹੁਣ ਸਟੇਟਮੈਂਟ ਦੇ ਕੇ ਇਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਅਧਿਕਾਰਤ ਤੌਰ ਤੇ ਪੇਸ਼ ਨਹੀਂ ਕਰ ਰਹੀ, ਬਟ ਇਹ ਸਾਫ਼ ਆ, ਪੱਕਾ ਆ ਕਿ ਇਹਨੂੰ ਨਾਮਜ਼ਦ ਕਰ ਲਿਆ ਗਿਆ ਭਾਰਤ ਭੂਸ਼ਣ ਆਸ਼ੂ। ਇਹ ਕੱਲ ਖਬਰ ਚੱਲੀ ਹੈ। ਪਰ ਹੁਣ ਦੂਜੀ ਗੱਲ ਜਿਹੜੀ ਹੈ ਕਿ ਤੇਲੂ ਰਾਮ ਦੇ ਕਹਿੰਦੇ ਆ ਕਿ ਜਦੋਂ ਉਹਨਾਂ ਨੇ ਥੋੜੇ ਤਿਲ ਜਿਹੜੇ ਆ ਪੀੜੇ, ਤਾਂ ਕਾਫੀ ਕੁਝ ਕਹਿੰਦੇ ਨਿਕਲਿਆ, ਸਾਰਾ ਕੁਝ ਤਾਂ ਨਹੀਂ ਹੁਣ ਦੱਸ ਰਹੇ ਬਈ, ਬਹੁਤ ਕੁਝ ਕਹਿੰਦੇ ਆ ਕਿ ਉਹਨੇ ਦੱਸਿਆ, ਕਈ ਨਾਮ ਜਿਹੜੇ ਆ ਉਹ ਉਹਨੇ ਉਗਲੇ ਆ। ਸੋ ਥੋੜੀ ਜਿਹੀ ਆਪਾਂ ਝਾਤ ਮਾਰ ਲੈਂਦੇ ਆ ਕਿ ਮਸਲਾ ਕੀ ਸੀ। ਮਸਲਾ ਕਥਿਤ ਤੌਰ ਤੇ ਟੈਂਡਰਿੰਗ ਨੂੰ ਲੈ ਕੇ ਆ ਕਿ ਬਈ ਉਹਨਾਂ ਲੋਕਾਂ ਨੂੰ ਵੀ ਟੈਂਡਰ ਦੇ ਦਿੱਤੇ ਜਿਨ੍ਹਾਂ ਦੇ ਕੋਲ ਟਰੱਕ ਨਹੀਂ ਸੀਗੇ, ਤਾਂ ਸਕੂਟਰ ਮੋਟਰਸਾਈਕਲ ਦੇ ਨੰਬਰਾਂ ਤੇ ਜਿਹੜੇ ਵਾਹਨ ਸੀਗੇ ਉਹਨਾਂ ਨੂੰ ਵੀ ਪੇਮੈਂਟ ਕਰ ਦਿੱਤੀ ਗਈ, ਤਾਂ ਟੋਟਲ 2000 ਕਰੋੜ ਦਾ ਟੈਂਡਰ ਘੁਟਾਲਾ ਕਥਿਤ ਤੌਰ ਤੇ ਦੱਸਿਆ ਜਾਂਦਾ ਹੈ। ਹੁਣ ਹੈ ਕਿੰਨੇ ਦਾ ਨਹੀਂ, ਸੱਚ ਆ ਕੀ ਆ, ਤੇ ਇਹਦੇ ਵਿੱਚ ਹੀ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਹੈ ਲੋ ਕਿ ਇਸ ਵੇਲੇ ਸਭ ਤੋਂ ਵੱਡੀ ਮੁਸੀਬਤ ਹੈ ਉਹ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਇਹਦੇ ਪੀਏ ਦੇ ਘਰ ਵੀ ਰੇਡ ਵੱਜੀ ਆ, ਪੀਏ ਵੀ ਨਸ ਗਿਆ था। ਪੀਏ ਨੂੰ ਪਹਿਲਾਂ ਬੁਲਾਇਆ ਸੀਗਾ, ਪੀਏ ਆਇਆ ਨਹੀਂ ਤੇ ਉਹਨਾਂ ਆਖਿਆ ਕੋਈ ਗੱਲ ਨਹੀਂ ਪੀਆ, ਤੂੰ ਨਾ ਆਇਆ ਤਾਂ ਹਮ ਆ ਜਾएंगे। ਪੀਆ ਮਿਲਣ ਕੀ ਬੇਲਾ ਜਿਹੜੀ ਆਈ ਹੋਈ ਆ, ਤਾਂ ਜਦੋਂ ਗਏ ਤਾਂ ਫੇਰ ਪੀਏ ਸਾਹਿਬ ਉੱਥੋਂ ਨਸ ਗਏ ਘਰੋਂ ਸਾਰਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਲਟਰਮ ਪਟਰਮ ਪਹਿਲਾਂ ਹੀ ਪਾਇਆ ਹੋਇਆ ਇਹਨਾਂ ਨੇ ਬੈਗਾਂ ਦੇ ਵਿੱਚ ਤੇ ਖਿੱਚ ਦਿੰਦੇ ਆ ਕਾਂਟਾ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕਿੰਨੀਆਂ ਹੋਰ ਗ੍ਰਿਫਤਾਰੀਆਂ ਹੁੰਦੀਆਂ, ਤੇ ਜੇ ਕਥਿਤ ਤੌਰ ਤੇ ਗੱਲ ਸੱਚ ਜਿਹੜੀ ਪ੍ਰਚਾਰੀ ਜਾ ਰਹੀ ਆ ਕਿ ਭਾਰਤ ਭੂਸ਼ਣ ਆਸ਼ੂ ਨਾਮਜ਼ਦ ਆ, ਤਾਂ ਫਿਰ ਉਹਦੇ ਤੱਕ ਕਦੋਂ ਇਹ ਗਾਜ਼ ਪਹੁੰਚਦੀ ਹੈ, ਤਾਂ ਜਾਂ ਉਹ ਆਪਣੇ ਆਪ ਨੂੰ ਕਿੱਦਾਂ ਡਿਫੈਂਡ ਕਰ ਪਾਉਂਦੇ ਆ। ਸੋ ਇਹ ਮਾਮਲਾ ਜਿਹੜਾ ਉਹ ਹੁਣ ਤੇਲੂ ਤੋਂ ਸ਼ੁਰੂ ਹੋਇਆ ਤੇ ਤੇਲ ਜਾਂ ਤੇਲ ਦੀ ਧਾਰ ਤੋਂ ਗਾਂ ਮੈਨੂੰ ਲੱਗਦਾ ਕਿ ਇਹ ਬਹੁਤ ਪੜਾਅ ਪਾਰ ਕਰੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸੀ ਖਾਸ ਤੌਰ ਤੇ ਜਿਹੜੇ ਸਾਬਕਾ ਵਜ਼ੀਰ ਆ ਉਹ ਜ਼ਰੂਰ ਜੋਤਸ਼ੀਆਂ ਨੂੰ ਪੁੱਛਣਗੇ ਕਿ ਜਿਹੜਾ ਸ਼ਨੀ ਦਾ ਚੱਲਦਾ ਪਿਆ ਇਹ ਕਦੋਂ ਕੁ ਤੱਕ ਪ੍ਰਕੋਪ ਸਾਡੇ ਤੇ ਚੱਲੇਗਾ। ਵੇਖਿਓ ਕਿਤੇ ਸਾੜ ਸਤੀ ਨਾ ਆ ਜੇ, ਕਿੰਨੇ ਕਿੰਨੇ ਸਾਲ ਫਿਰ ਬਾਹਰ ਰਹਿਣਾ ਪਊ, ਇਹ ਚੰਨੀ ਹੋਣਾ ਵਾਂਗੂ ਲਾਪਤਾ ਹੀ ਹੋਣਾ ਪਊ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰੀਏ, ਕਹਿੰਦੇ ਅੰਸਾਰੀ ਦੀ ਸੇਵਾ ਵਿੱਚ ਸਨ 10 IPS ਰਿਪੋਰਟ ਦਾ ਖੁਲਾਸਾ। ਕੀ ਕਰਾਉਂਦਾ ਸੀ ਅੰਸਾਰੀ ਇਹਨਾਂ ਤੋਂ?
ਦੋ ਹੋ ਜਾਂਦੇ ਤੇ ਪੂਰੇ ਦਰਜਨ ਹੋ ਜਾਣੇ ਸੀਗੇ। ਸਹੀ ਘਰ ਗੱਲ। ਦਰਜਨ ਨਿਆਣੇ, ਉਹ ਜਿਵੇਂ ਪੁਰਾਣੇ ਗਾਣਿਆਂ ਚ ਆਉਂਦਾ ਹੁੰਦਾ ਸੀਗਾ ਨਾ। ਤੇ ਹੂੰ। ਗੱਲ ਇਹ ਆ ਕਿ ਥੋੜੀ ਕਸਰ ਰਹਿ ਗਈ ਆ, ਵੈਸੇ ਪੂਰੀ ਕਰ ਦਿੰਦੇ ਤੇ ਅੱਛਾ ਸੀ। ਤੁਹਾਨੂੰ ਯਾਦ ਹੋਏਗਾ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਦਨ ਦੇ ਵਿੱਚ ਇਸ ਗੱਲ ਦੇ ਖੁਲਾਸੇ ਕੀਤੇ ਸਨ, ਤੇ ਖੁਲਾਸੇ ਹੋਸ਼ ਉਡਾਉਣ ਵਾਲੇ ਸਨ ਹੂੰ, ਕਿ ਹੂੰ, ਹੂੰ। ਅੰਸਾਰੀ ਕਿੱਦਾਂ ਐਸ਼ਪ੍ਰਸਤੀ ਕਰਦਾ ਸੀਗਾ, ਕਿੱਦਾਂ ਬਾਈ ਜੀ ਉਹਦੀ ਪਤਨੀ ਵੀ ਉਹਦੇ ਨਾਲ ਰਹਿੰਦੀ ਸੀ। ਇਹ ਸਾਰੀਆਂ ਗੱਲਾਂ ਔਨ ਰਿਕਾਰਡ ਸਦਨ ਦੇ ਵਿੱਚ ਕਹੀਆਂ ਗਈਆਂ ਸਨ, ਤੇ ਬੜੀ ਉੱਥੇ ਵੀ ਝੜਪ ਹੋਈ ਸੀ, ਤੁਹਾਨੂੰ ਯਾਦ ਹੋਏਗਾ। ਤਾਂ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਮੈਂ ਕਰਾਂ ਫਿਰ ਲਾਰੈਂਸ ਵਾਲੀ ਗੱਲ ਕਰਾਂ। ਸੋ ਇਸ ਤਰ੍ਹਾਂ ਮਤਲਬ ਕਿ ਇੱਕ ਨੋਕ ਝੋਕ ਹੋਈ ਸੀਗੀ। ਹੁਣ ਇੱਕ ਰਿਪੋਰਟ ਇਹਨਾਂ ਨੇ ਕੱਲ ਦਿੱਤੀ ਆ ਚੀਫ ਮਿਨਿਸਟਰ ਦੇ ਦਫ਼ਤਰ, ਮਤਲਬ ਕਿ ਮੁੱਖ ਮੰਤਰੀ ਦੇ ਪਾਸ। ਉਹਦੇ ਬਾਰੇ ਹੁਣ ਜਿਹੜੀਆਂ ਗੱਲਾਂ ਆ ਰਹੀਆਂ ਨੇ ਕਿ ਇਹਦੇ ਵਿੱਚ 10 ਆਈਪੀਐਸ ਅਧਿਕਾਰੀ ਜਿਹੜੇ ਆ, ਉਹਨਾਂ ਦਾ ਜ਼ਿਕਰ ਆ ਕਿ ਅਸਲ ਦੇ ਵਿੱਚ ਟਹਿਲ ਸੇਵਾ ਇਹ ਕਰਿਆ ਕਰਦੇ ਸਨ। ਹੁਣ ਨਾਲ ਇਹ ਵੀ ਕਿਹਾ ਗਿਆ ਇਸ ਰਿਪੋਰਟ ਦੇ ਵਿੱਚ, ਕਥਿਤ ਤੌਰ ਤੇ ਦਾਵਾ ਹੈ ਕਿ ਜਿਹੜੀ ਅਨਸਾਰੀ ਦੀ ਪਤਨੀ ਸੀ ਉਹ ਵੀ ਜੇਲ੍ਹ ਦੇ ਵਿੱਚ ਰਹਿੰਦੀ ਸੀ। ਜੇਲ੍ਹ ਬਸ ਮਤਲਬ ਕਿ ਨਾਮ ਦੀ ਆ, ਅਲੱਗ ਤੋਂ ਰਿਹਾਇਸ਼ ਸੀ। ਜੇਲ੍ਹ ਦੇ ਵਿੱਚ ਕੁਆਟਰ ਦਿੱਤਾ ਹੋਇਆ ਸੀਗਾ, ਪੂਰੀਆਂ ਸੁੱਖ ਸੁਵਿਧਾਵਾਂ ਸਾਰੀਆਂ ਉੱਥੇ ਦਿੱਤੀਆਂ ਹੋਈਆਂ ਸਨ, ਤੇ ਇਹ ਸਾਰਾ ਕੁਝ ਇਸ ਤਰ੍ਹਾਂ ਚੱਲ ਰਿਹਾ ਸੀ। ਤੇ 10 ਆਈਪੀਐਸ ਬਕਾਇਦਾ ਉਹ ਮਤਲਬ ਕਿ ਸਾਰਾ ਕੁਝ ਵੇਖ ਰਹੇ ਸਨ ਕਿ ਅਨਸਾਰੀ ਸਾਹਿਬ ਦੀ ਜੋ ਅਸੀਂ ਟਹਿਲ ਸੇਵਾ ਕਰਨੀ ਆ, ਜੋ ਅਸੀਂ ਖਿਦਮਤ ਕਰਨੀ ਆ, ਕੋਈ ਉਹਦੇ ਵਿੱਚ ਕੋਰ ਕਸਰ ਤੇ ਬਾਕੀ ਹੈ ਨਹੀਂ। ਹਾਲਾਂਕਿ ਇਹਦੇ 'ਚ ਇੱਕ ਰਾਜਕਰਨਵੀਰ ਸਿੰਘ ਜੀ ਇੰਟਰਸਟਿੰਗ ਗੱਲ ਇਹ ਵੀ ਨਿਕਲਦੀ ਪਈ ਹੈ ਜੀ। ਕਿ ਦੱਸਦੇ ਆ ਕਿ ਇੱਕ ਤਤਕਾਲੀ ਜੇਲਰ ਸੀ ਜਿਹੜਾ, ਹੂੰ, ਹੂੰ। ਉਹ ਅੜਿਆ ਵੀ, ਪਰ ਬਾਅਦ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਫਿਰ ਉਹ ਵੀ ਨਿਸਲ ਹੋ ਗਿਆ। ਹੁਣ ਹੋ ਸਕਦਾ ਹੈ ਕਿਉਂਕਿ ਉਹ ਸੇਵਾ ਤੋਂ ਬਾਹਰ ਹੋ ਗਿਆ, ਤੇ ਤੁਹਾਨੂੰ ਪਤਾ ਜਦੋਂ ਰਿਟਾਇਰ ਹੋ ਜਾਂਦੇ ਨੇ ਅਧਿਕਾਰੀ, ਉਹ ਖੁੱਲ ਕੇ ਗੱਲ ਵੀ ਕਰ ਲੈਂਦੇ ਨੇ। ਹੂੰ, ਹੂੰ। ਤਾਂ ਦੱਸਿਆ ਜਾ ਰਿਹਾ ਕਿ ਨਵੀਂ ਸਰਕਾਰ ਉਹਦੇ ਤੱਕ ਵੀ ਪਹੁੰਚ ਕਰਨ ਦੀ ਫਰਾਕ ਦੇ ਵਿੱਚ ਆ ਕਿ ਜੇ ਉਹਦੀ ਸਟੇਟਮੈਂਟ ਦਰਜ ਹੋ ਜਾਂਦੀ ਆ ਤਾਂ ਫੇਰ ਕਹਾਣੀ ਬਹੁਤ ਹੱਦ ਤੱਕ ਹੱਲ ਕਰ ਲਈ ਜਾਊਗੀ, ਕਿਉਂਕਿ ਤੋਂ ਕਹਾਣੀ ਤੁਰ ਪਊਗੀ। ਤੇ ਉਹ ਤਾਂ ਜੇ ਪੋਲੀਟੀਸ਼ੀਅਨ, ਵੈਸੇ ਹੁਣ 10 ਆਈਪੀਐਸ ਕਿਉਂ ਲੱਗਣਗੇ ਖਿਦਮਤ ਦੇ ਵਿੱਚ, 10 ਆਈਪੀਐਸ ਕਿਉਂ ਲੱਗਣਗੇ, ਬੜਾ ਵੱਡਾ ਸਵਾਲ ਹੈ। ਕਿ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਲਾਲਚ ਜਾਂ ਕਿਸੇ ਕਿਸਮ ਦਾ ਪ੍ਰੈਸ਼ਰ, ਤਾਂ ਦੋਨਾਂ ਹੀ ਸੂਰਤਾਂ ਦੇ ਵਿੱਚ ਮਾਮਲਾ ਖਤਰਨਾਕ ਹੈ। ਤੇ ਜੇ ਮੰਨ ਲਓ ਪੋਲੀਟੀਕਲੀ ਕੋਈ ਉੱਤੋਂ ਦਬਾਅ ਸੀ, ਜਿਹੜਾ ਕਿ ਕਥਿਤ ਤੌਰ ਤੇ ਕਿਹਾ ਹੀ ਜਾਂਦਾ ਹੈ ਕਿ ਮਤਲਬ ਕਿ ਕਾਂਗਰਸ ਦੇ ਵੱਡੇ ਲੀਡਰ ਅੰਸਾਰੀ ਨੂੰ ਇੱਥੇ ਨਾ ਸਿਰਫ ਲੈ ਕੇ ਆਏ, ਉਹਨੂੰ ਇੱਥੇ ਰੱਖਣ ਲਈ ਸੁਪਰੀਮ ਕੋਰਟ ਤੱਕ ਇੰਡੀਆ ਦਾ ਚੋਟੀ ਦਾ ਵਕੀਲ ਕਰਕੇ ਲੈ ਕੇ ਗਏ, ਹਾਈ ਕੋਰਟ ਤੱਕ ਜਾਂ ਟ੍ਰਾਇਲ ਕੋਰਟ ਤੱਕ ਇਹਨਾਂ ਨੂੰ ਫਟਕਾਰਾਂ ਪਈਆਂ ਕਿ ਅੰਸਾਰੀ ਦੀ ਫਿਟਨੈਸ ਦਾ ਆਧਾਰ ਬਣਾ ਕੇ ਤੁਸੀਂ ਇਸ ਤਰ੍ਹਾਂ 1.5-2 ਸਾਲ ਦਾ ਸਮਾਂ ਲਗਾ ਰਹੇ ਹੋ। ਬਹੁਤ ਜਾਨੀ ਕੁਝ ਹੈ ਇਸ ਮਾਮਲੇ ਦੇ ਵਿੱਚ ਕਹਿਣ ਨੂੰ। ਤਾਂ ਹੁਣ ਇਹ ਬੜਾ ਵੱਡਾ ਸਵਾਲ ਆ ਕਿ ਜੇ ਉਹ ਬੰਦਾ ਰਾਜ਼ੀ ਹੋ ਜਾਂਦਾ, ਜਿਹੜਾ ਉਸ ਵੇਲੇ ਤਤਕਾਲੀ ਅਫਸਰ ਸੀਗਾ ਜਿਹੜਾ, ਤੇ ਉਹ ਸਟੇਟਮੈਂਟ ਦੇ ਦਿੰਦਾ, ਤਾਂ ਮੇਰੇ ਖਿਆਲ ਦੇ ਨਾਲ ਫਿਰ ਜੇ ਕੋਈ ਪੋਲੀਟੀਕਲ ਐਂਗਲ ਹੈ ਜਿਹੜਾ ਕਿ ਨਜ਼ਰ ਤੇ ਆਉਂਦਾ ਹੀ ਆ, ਹੁਣ ਆਪਾਂ ਖਾਨਾ ਪੂਰਤੀ ਲਈ ਜੋ ਮਰਜ਼ੀ ਕਹੀਏ, ਤਾਂ ਫਿਰ ਬਹੁਤ ਹੱਦ ਤੱਕ ਕਹਿ ਲਓ ਕਿ ਇੱਕ ਲਿਸਟ ਦੇ ਵਿੱਚ ਹੋਰ ਨਾਂ ਜੁੜ ਜਾਏਗਾ, ਜਾਂ 2-4 ਹੋਰ ਕਾਂਗਰਸ ਦੇ ਲੀਡਰ ਜਿਹੜੇ ਆ ਉਹ ਇਸ ਤਰ੍ਹਾਂ ਬੈਗ ਚ ਲੀੜੇ ਪਾ ਲੈਣਗੇ ਕਿ ਕਿਸੇ ਪਾਸੇ ਚੱਲੀਏ, ਕਿਉਂਕਿ ਉਹ ਮਾਮਲਾ ਅਲੱਗ ਤੋਂ ਤੁਰ ਪਾਏਗਾ। ਤਾਂ ਇਹ ਹੁਣ ਜੇਲ੍ਹ ਵਾਲਾ ਮਾਮਲਾ ਵੀ ਖੋਲਣ ਦੀ ਫਿਰਾਕ ਦੇ ਵਿੱਚ ਨੇ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕੋਲੇਜੀਅਮ ਵੱਲੋਂ ਭੇਜੇ ਜੱਜਾਂ ਦੇ ਨਾਂ ਰਹਿ ਜਾਣ ਦਾ ਕਾਰਨ ਵੀ ਆ ਗਿਆ ਸਾਹਮਣੇ ਹੁਣ। ਇਹ ਉਹੀ ਮਾਮਲਾ ਹੈ ਰਾਜਕਰਨਵੀਰ ਸਿੰਘ ਜੀ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇੱਕ ਬਿਆਨ ਆਇਆ ਸੀ, ਜਿਹਨੂੰ ਲੈ ਕੇ ਕਾਫੀ ਬਹਿਸ ਛਿੜੀ ਕਿ ਸੁਖਬੀਰ ਸਿੰਘ ਬਾਦਲ ਅਜਿਹਾ ਕਰਕੇ ਕੀ ਸਹੀ ਕਰ ਰਹੇ ਨੇ, ਕੀ ਗਲਤ ਕਰ ਰਹੇ ਨੇ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਸਿੱਧੇ ਤੌਰ ਤੇ ਸਿੱਖ ਦਾ ਮਸਲਾ ਬਣਾ ਦਿੱਤਾ ਗਿਆ, ਧਾਰਮਿਕ ਮਸਲਾ ਬਣਾ ਦਿੱਤਾ ਗਿਆ ਕਿ ਸਾਡੇ ਜੱਜ ਜਿਹੜੇ ਆ ਉਹ ਬਈ ਇਸ ਕੋਲੇਜੀਅਮ ਦੀ ਲਿਸਟ ਦੇ ਵਿੱਚ, ਜਾਂ ਜਿਹੜੇ ਐਡੀਸ਼ਨਲ ਜੱਜ ਨਿਯੁਕਤ ਕੀਤੇ ਗਏ ਆ, ਤੇ ਸਿੱਖ ਜੱਜ ਕਿਉਂ ਨਹੀਂ ਹੈ। ਤਾਂ ਇਹ ਮਸਲਾ ਤੁਹਾਨੂੰ ਯਾਦ ਆ ਗਿਆ ਹੋਵੇਗਾ, ਪਿਛਲੇ ਕਾਫੀ ਦਿਨਾਂ ਤੋਂ ਚਰਚਿਤ ਵੀ ਰਿਹਾ ਸੀਗਾ। ਤਾਂ ਹੁਣ ਇਹਦੇ ਵਿੱਚ ਦਿੱਲੀ ਤੋਂ ਕੁਝ ਖਬਰਾਂ ਛਪੀਆਂ ਨੇ, ਮੈਂ ਐਵੇਂ ਕਹਾਂ ਕਿ ਪੁਸ਼ਟੀ ਕਰਵਾਈ ਹੈ ਜਾਂ ਕੀਤੀ ਕੁਝ ਨਹੀਂ ਹੈ, ਉੱਥੋਂ ਰਿਪੋਰਟਾਂ ਜਿਹੜੀਆਂ ਛਪ ਰਹੀਆਂ ਨੇ ਕਿ ਅਸਲ ਦੇ ਵਿੱਚ 13 ਨਾਂ ਭੇਜੇ ਸਨ। ਇੱਕ ਨਾ ਕੋਲੇਜੀਅਮ ਸਿਸਟਮ ਹੈ, ਜਿਹੜੇ ਸੁਪਰੀਮ ਕੋਰਟ ਦੇ ਟੌਪ ਮੋਸਟ 5 ਜੱਜ ਲਾ ਲਓ, ਇੱਕ ਚੀਫ ਜਸਟਿਸ ਸਾਹਿਬ ਹੋ ਗਏ, 4 ਦੂਜੇ ਸੀਨੀਅਰ ਜੱਜ, ਇਹਨਾਂ ਦਾ ਕੋਲੇਜੀਅਮ ਹੋ ਗਿਆ। ਇਹਨਾਂ ਨੇ ਨਾਂ ਭੇਜਣੇ ਆ ਕਾਨੂੰਨ ਮੰਤਰਾਲੇ ਨੂੰ, ਤੇ ਉਹਨਾਂ ਨੇ ਸਹੀ ਪਾ ਦੇਣੀ ਆ। ਜੇ ਉਹ ਕਿਸੇ ਤੇ ਇਤਰਾਜ਼ ਵੀ ਕਰਦੇ ਆ, ਜੇ ਦੂਜੀ ਵਾਰੀ ਕੋਲੀਜੀਅਮ ਭੇਜਦਾ ਤਾਂ ਉਹ ਰੋਕ ਨਹੀਂ ਸਕਦੇ। ਇਹ ਵੀ ਇੱਕ ਪ੍ਰੋਸੈਸ ਦਾ ਹਿੱਸਾ, ਪਰ ਉਹਦੇ 'ਚ ਥੋੜਾ ਟਾਈਮ ਲੱਗ ਜਾਂਦਾ।
ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗੇਗੀ ਤੇ ਨਿਯੁਕਤੀ ਹੋ ਜਾਏਗੀ। ਆਹ ਪ੍ਰੋਸੈਸ ਹੁੰਦਾ ਹੈ। ਨਹੀਂ ਤਾਂ ਕਈ ਵਾਰ ਆਪਾਂ ਕੋਲੀਜੀਅਮ ਵਰਗੇ ਜਿਹੜੇ ਸ਼ਬਦ ਜਾਂ ਟਰਮਾਂ ਜਿਹੜੀਆਂ ਕਈ ਵਾਰ ਉਹਦੇ ਛੋਲੇ 'ਚ ਜਾਂਦੇ ਆ, ਤਾਂ ਸਿੰਪਲ ਫੰਡਾ ਹੈ। ਤਾਂ ਇਹ ਕਹਿੰਦੇ ਨੇ ਕਿ ਬਈ ਕੋਲੀਜੀਅਮ ਦੇ ਵਿੱਚ 13 ਦਾ ਨਾਮ ਸੀਗਾ ਤੇ 13 ਚੋਂ 2 ਤੇ ਮੋਹਰ ਨਹੀਂ ਲਾਈ ਸਰਕਾਰ ਨੇ, ਜਾਂ ਕਹਿ ਲਓ ਕਿ ਲਾਅ ਮਿਨਿਸਟਰੀ ਨੇ, ਤਾਂ ਉਹ ਜਿਹੜੇ 11 ਸੀ ਉਹ ਨਿਯੁਕਤ ਹੋ ਗਿਆ। ਹਾਲਾਂਕਿ ਜੇ ਤੁਸੀਂ ਹਾਈ ਕੋਰਟ ਦੀ ਵੈਬਸਾਈਟ ਖੋਲੋਗੇ, ਉੱਥੇ ਬਹੁਤ ਬਿਹਤਰੀਨ ਜੱਜ ਤੁਹਾਨੂੰ ਜਿਹੜੇ ਸਿੱਖ ਧਰਮ ਤੋਂ ਮਿਲ ਜਾਣਗੇ, ਜਿਹੜੇ ਇਸ ਵੇਲੇ ਕਾਰਜਸ਼ੀਲ ਨੇ। ਤੇ ਬਾਕੀ ਹਾਲੇ ਵੀ ਮੈਨੂੰ ਲੱਗਦਾ ਕਿ 25-30 ਜੱਜ ਸ਼ਾਰਟ ਨੇ। ਆਉਣ ਵਾਲੇ ਸਮੇਂ 'ਚ ਉੱਥੇ ਤੁਹਾਨੂੰ ਸਿੱਖ ਚਿਹਰੇ ਹੋਰ ਵੀ ਦਿਖਾਈ ਦੇਣਗੇ। ਪਰ ਇਹ ਜਿਹੜੇ 2 ਮਸਲੇ ਆ, ਇਹਦੇ ਤੇ ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਕਿ ਇਹਦੇ ਤੇ ਇਹ ਹੋ ਗਿਆ ਕਿ ਇੱਕ ਦਾ ਐਕਸਪੀਰੀਅੰਸ ਬੜਾ ਘੱਟ ਸੀਗਾ। ਠੀਕ ਹੈ। ਕਿਉਂਕਿ ਕ੍ਰਾਈਟੇਰੀਆ ਨਾ, ਜਿੱਦਾਂ ਆਪਾਂ ਕਹਿ ਲਓ ਕਿ ਇੱਕ ਜਿਵੇਂ 10 ਸਾਲ ਦੀ ਪ੍ਰੈਕਟਿਸ ਕੀਤੀ ਹੋਵੇ, ਕੋਈ ਉਹਦੇ ਤੇ ਇਲਜ਼ਾਮ ਨਾ ਹੋਵੇ, ਇਹਦਾ ਮਤਲਬ ਕਿ ਪੈਮਾਨਾ ਹੈ, ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਕੁਝ ਪੈਰਾਮੀਟਰਸ ਨੇ ਜਿਹੜੇ ਸੈੱਟ ਕੀਤੇ ਆ ਕਿ ਭਾਈ ਜਿਹੜੇ ਵਕੀਲ, ਐਡਵੋਕੇਟ ਇਹਨਾਂ ਚੀਜ਼ਾਂ ਨੂੰ ਪੂਰਾ ਕਰਦੇ ਆ ਤਾਂ ਉਹ ਐਡੀਸ਼ਨਲ ਜੱਜ ਵਾਸਤੇ ਅੱਗੇ ਅਪਲਾਈ ਹੋ ਸਕਦੇ ਨਾਮ ਉਹਨਾਂ ਦੇ। ਸਮਝ ਗਏ ਨਾ ਤੁਸੀਂ ਕਿ ਇੱਕ ਵਕਵਾ ਤੁਹਾਡਾ ਪ੍ਰੈਕਟਿਸ ਦੇ ਵਿੱਚ ਗਿਆ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਕਾਫੀ ਸ਼ਰਤਾਂ ਹੁੰਦੀਆਂ। ਤਾਂ ਜਿਹੜਾ ਮਤਲਬ ਕਿ ਕਹਿ ਲਈਏ ਕਿ ਲਿਸਟ ਦੇ ਵਿੱਚ ਇਹਨਾਂ ਦਾ ਨਾਮ ਨਾ ਆਉਣਾ ਵਿਵਾਦਤ ਬਣਿਆ, ਤਾਂ ਉਹਦੇ ਪਿੱਛੇ ਇਹ ਆ ਰਿਹਾ ਕਾਰਨ ਕਿ ਇੱਕ, ਹਾਲਾਂਕਿ ਨਾਮ ਸਾਫ਼ ਨਹੀਂ ਹੋਇਆ ਕਿ ਕਿਹਦਾ ਐਕਸਪੀਰੀਅੰਸ ਸ਼ਾਰਟ ਸੀਗਾ ਤੇ ਕਿਹਦੇ ਤੇ ਇਲਜ਼ਾਮ ਸੀ। ਉਹ ਕਹਿੰਦੇ ਕਿ ਕੁਛ ਇੱਕ ਤਾਂ ਮਤਲਬ ਕਿ ਦੋਸ਼ ਨੇ ਬੀਤੇ ਦੇ ਵਿੱਚ ਇੱਕ ਵਕੀਲ ਸਾਹਿਬ ਤੇ, ਕਿਸੇ ਕਿਸਮ ਦਾ ਹੋਏਗਾ, ਕੋਈ ਝਗੜਾ ਹੋਏਗਾ, ਵਕੀਲਾਂ ਦਾ ਵੀ ਹੋ ਜਾਂਦਾ, ਕਈ ਵਾਰ ਗਲਤ ਲੱਗ ਜਾਂਦੇ ਆ। ਤਾਂ ਇੱਕ ਦਾ ਐਕਸਪੀਰੀਅੰਸ ਦਾ ਮਸਲਾ ਸੀਗਾ। ਤਾਂ ਜਿਨ੍ਹਾਂ ਦਾ ਐਕਸਪੀਰੀਅੰਸ ਦਾ ਮਸਲਾ ਮੰਨ ਲਓ ਸਿੱਖ ਭਾਈਚਾਰੇ ਵਾਲੇ ਆ, ਉਹ ਤਾਂ ਅਗਲੀ ਵਾਰੀ ਜਦੋਂ ਹੋਏਗਾ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਹੋਣਾ ਹੀ ਹੋਣਾ ਹੈ, ਤਾਂ ਉਹਦੇ 'ਚ ਨਾ ਆ ਜਾਏਗਾ, ਉਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਪਰ ਸਿਆਪਾ ਤੇ ਇਸ ਗੱਲ ਦਾ ਹੈ ਨਾ ਕਿ ਜੇ ਕਿਸੇ ਬੰਦੇ ਤੇ ਦੋਸ਼ ਹੈ ਕਿਸੇ ਕਿਸਮ ਦਾ, ਉਹ ਅੱਗੇ ਕੇਂਦਰ ਸਰਕਾਰ ਦੀ ਮਿਨਿਸਟਰੀ ਤੇ ਦੇਖ ਰਹੀ ਹੈ, ਤੇ ਕੀ ਕੋਲੀਜੀਅਮ ਨਹੀਂ ਦੇਖ ਰਿਹਾ ਕਿ ਐਸਾ ਬੰਦਾ ਲਿਸਟ ਦੇ ਵਿੱਚ ਪਾਇਆ ਹੀ ਨਾ ਜਾਵੇ। ਠੀਕ ਹੈ, ਐਕਸਪੀਰੀਅੰਸ ਦੇ ਮਾਮਲੇ 'ਚ ਆਪਾਂ ਮੰਨ ਲੈਂਦੇ ਹਾਂ, ਕਿਉਂਕਿ ਆਪਾਂ ਇੱਥੇ ਹਿੰਦੂ ਸਿੱਖ ਦੀ ਗੱਲ ਨਹੀਂ ਕਰ ਰਹੇ, ਉਹ ਕੋਈ ਵੀ ਹੋ ਸਕਦਾ ਕਿ ਜੇ ਉਹਦਾ ਐਕਸਪੀਰੀਅੰਸ ਘੱਟ ਆ, ਠੀਕ ਆ, ਉਹ ਤੇ ਚਲੋ ਨਹੀਂ ਜਾਣਾ। ਪਰ ਜਿਹੜਾ ਬੰਦਾ ਕੋਈ ਤੁਸੀਂ ਇਸ ਪੱਖ ਤੋਂ ਦੇ ਰਹੇ ਹੋ ਕਿ ਬਈ ਨਹੀਂ, ਇਹਦਾ ਐਕਸਪੀਰੀਅੰਸ ਤੋਂ ਇਲਾਵਾ ਬਈ ਇਹਦਾ ਕੋਈ ਜਿਹੜਾ ਕੈਰੀਅਰ ਦਾ ਰਿਕਾਰਡ ਠੀਕ ਨਹੀਂ ਹੈ, ਤਾਂ ਉਹ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਰਹੇਗਾ ਨਾ ਕਿ ਤੁਸੀਂ ਕਰ ਕੀ ਰਹੇ ਹੋ ਕਿ ਤੁਸੀਂ ਉਸ ਤਰ੍ਹਾਂ ਦੇ ਨਾਮ ਜਿਹੜੇ ਆ ਉਹ ਪਾਓ ਹੀ ਨਾ। ਇਹ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਇੱਕ ਨਵਾਂ ਪੱਖ ਹੈ ਜਿਹੜਾ ਉਹ ਨਿਕਲਿਆ ਹੈ। ਜੀ ਜੀ ਜੀ। ਅਗਲੀ ਮਿੰਟ 'ਚ ਜਾਂਦੇ ਗੱਲ ਕਰ ਲਈਏ। ਕਹਿੰਦੇ ਤੋਹਫਿਆਂ ਬਦਲੇ ਖਾਸ ਦਵਾਈ ਲਿਖਣ ਤੇ ਸੁਪਰੀਮ ਕੋਰਟ ਨਾ ਖੁਸ਼। ਹਾਂਜੀ, ਦੇਖੋ ਗੱਲ ਕੀ ਹੈ ਕਿ ਇੱਕ ਨਾ ਜਾਂਚ ਹੋਈ ਸੀਗੀ ਮੇਰੇ ਖਿਆਲ ਦੇ ਨਾਲ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ, ਜਿਹਨੂੰ ਆਪਾਂ CBDT ਕਹਿ ਦਿੰਦੇ ਆ, ਕਿ ਇਹਨੇ ਕੁਝ ਕੰਪਨੀਆਂ ਦੀ ਕੀਤੀ ਸੀਗੀ ਪੜਤਾਲ। ਤਾਂ ਉਹਦੇ ਵਿੱਚ ਜਿਹੜੀ ਦਵਾਈ ਹੁੰਦੀ ਹੈ ਡੋਲੋ, ਇਹ ਸੁਣੀ ਹੋਣੀ ਆਪਾਂ ਕਿਤੇ ਨਾ ਕਿਤੇ ਇੱਧਰ ਇੰਡੀਆ 'ਚ ਬੜੀ ਚੱਲਦੀ ਹੈ ਜੀ। ਤਾਂ ਫਾਰਮਾ ਕੰਪਨੀ ਨੇ ਮਤਲਬ ਨੁਸਖੇ 'ਚ ਜਿਹੜੀ ਉਹ ਡੋਲੋ 650 mg ਟੈਬਲੇਟ ਲਿਖਣ ਲਈ ਡਾਕਟਰਾਂ ਨੂੰ ਦੱਸਦੇ ਆ ਕਿ ਉਸ ਟਾਈਮ 1 ਕਰੋੜ ਰੁਪਏ ਦੇ ਤੋਹਫੇ ਵੰਡੇ, ਗਿਫਟ ਵੰਡੇ, ਜਿਸ ਸਮੇਂ ਕਰੋਨਾ ਕਾਲ ਸੀ। ਉਹਦੇ ਨਾਲ ਬਹੁਤ ਜ਼ਿਆਦਾ ਇਸ ਗੋਲੀ ਦੀ ਵਿਕਰੀ ਵੱਧ ਗਈ। ਵੈਸੇ ਤੇ ਜੇ ਤੁਸੀਂ ਦੇਖੋਗੇ, ਜੋ ਮੈਡੀਕਲ ਐਂਡ ਸੇਲਸ ਰਿਪਰੈਜ਼ੈਂਟੇਟਿਵ ਐਸੋਸੀਏਸ਼ਨ ਆਫ ਇੰਡੀਆ ਹੈ, ਉਹਨਾਂ ਦਾ ਸਾਫ਼ ਕਹਿਣਾ ਹੈ, ਕਿਉਂਕਿ ਇੱਥੇ ਪ੍ਰਾਈਸ ਕੰਟਰੋਲ ਮੈਕੈਨਿਜ਼ਮ ਹੈ ਇੰਡੀਆ 'ਚ ਵਧੀਆ ਹੈ, ਕੋਈ ਸਿਸਟਮ ਬੜੇ ਵਧੀਆ ਹੁੰਦੇ ਨੇ। ਤਾਂ ਇਹਦੇ 'ਚ ਕੀ ਹੈ ਕਿ 500 mg ਤੱਕ ਤੇ ਦਵਾਈ ਜਿਹੜੀ ਹੈ ਨਾ, ਉਹਦੇ ਭਾਅ ਕੰਪਨੀ ਤੈਅ ਹੀ ਨਹੀਂ ਕਰ ਸਕਦੀ। ਤਾਂ ਉਹ ਮਤਲਬ ਕਿ ਸਰਕਾਰ ਨੇ ਤੈਅ ਕਰਨੇ ਹੁੰਦੇ, ਜਿਵੇਂ ਇੱਕ ਉਹਨਾਂ ਦੀ ਬਾਡੀ ਬਣ ਗਈ ਪ੍ਰਾਈਸ ਕੰਟਰੋਲ ਮੈਕੈਨਿਜ਼ਮ ਵਾਲੀ, ਤਾਂ ਉਹਦੇ ਤਹਿਤ ਉਹ ਭਾਅ ਤੈਅ ਹੁੰਦੇ, ਤੇ ਉਤਲੇ ਜਿਹੜੇ ਉਹ ਫਾਰਮਾ ਕੰਪਨੀ ਫਿਰ ਤੈਅ ਕਰਦੀ। ਮਤਲਬ ਕਿ ਇਹ ਹੋ ਗਈ 650 ਵਾਲੀ। ਤਾਂ ਮਤਲਬ ਸਾਫ਼ ਸੀ ਕਿ ਇੱਥੇ ਉਹ ਜਿਹੜਾ ਕੈਪ ਹੈ, ਜਿਹੜਾ ਮਤਲਬ ਕਿ ਸਰਕਾਰ ਨੇ ਰੱਖਣਾ ਹੈ ਕਿ ਦਵਾਈ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਨਾ ਹੋਵੇ, ਤਾਂ ਉਹ ਉਹਨਾਂ ਦੇ ਹੱਥ 'ਚ ਸੀ। ਉਹ ਉਹਨਾਂ ਨੇ ਪ੍ਰਾਈਸ ਵਧਾ ਲਏ ਹੋਣਗੇ, ਤੇ ਇਧਰੋਂ ਇਹ ਤੋਹਫੇ ਵੰਡ ਕੇ ਤੁਸੀਂ ਹਿਸਾਬ ਲਾ ਲਓ, ਕੋਈ ਫਾਰਮਾ ਕੰਪਨੀ 1000 ਕਰੋੜ ਰੁਪਏ ਦੇ ਗਿਫਟ ਵੰਡ ਰਹੀ ਆ, ਇਹਦਾ ਮਤਲਬ ਹੈ ਕਿ ਉਹਦੀ ਸੇਲ ਜਿਹੜੀ ਆ ਬਹੁਤ ਜ਼ਿਆਦਾ ਗਈ ਹੋਏਗੀ, ਬਹੁਤ ਜ਼ਿਆਦਾ ਗਈ ਹੋਏਗੀ, ਤਾਂ ਹੀ ਮੁਨਾਫਾ ਇੰਨਾ ਖੱਟਿਆ ਹੋਏਗਾ ਨਾ। ਤਾਂ ਉਸ ਵੇਲੇ ਵੀ ਅਸੀਂ ਲਗਾਤਾਰ ਤੁਹਾਨੂੰ ਜਾਂ ਸਾਡੇ ਸਰੋਤਿਆਂ ਨੂੰ ਇਹੀ ਗੱਲਾਂ ਦੱਸਦੇ ਸੀਗੇ ਕਿ ਇੰਡੀਆ 'ਚ ਕਰੋਨਾ ਵਪਾਰ ਜਾਂ ਠੱਗੀ ਦਾ ਸਾਧਨ ਵੀ ਬਣ ਰਿਹਾ ਹੈ। ਰਾਜਨੀਤੀ ਤਾਂ ਉਹਦੇ ਤੇ ਹੋਈ, ਤੁਸੀਂ ਦੇਖਿਓ ਆ, ਤਾਂ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਵਪਾਰ ਹੋਇਆ। ਤਾਂ ਹੁਣ ਦੂਜੇ ਪਾਸੇ ਜੇ ਦੇਖੀਏ ਤਾਂ ਆਪਾਂ ਡਾਕਟਰ ਨਿੱਕੀ ਨਿੱਕੀ ਗੱਲ ਤੇ ਵੈਸੇ ਉਹ ਆਪਣੇ ਤੇ ਲੈਂਦੇ ਨੇ ਕਿ ਸਾਡੀ ਬਾਈ ਸੈਲਫ ਰਿਸਪੈਕਟ ਤੇ
ਕੋਈ ਆਂਚ ਨਹੀਂ ਆਉਣੀ ਚਾਹੀਦੀ ਔਰ ਆਉਣੀ ਵੀ ਨਹੀਂ ਚਾਹੀਦੀ, ਕਿਸੇ ਵੀ ਬੰਦੇ ਤੇ ਨਹੀਂ ਆਉਣੀ ਚਾਹੀਦੀ। ਪਰ ਦੂਸਰੇ ਪਾਸੇ ਹੁਣ ਜਿਹੜੇ ਇਹਨਾਂ ਡਾਕਟਰਾਂ ਨੇ ਤੋਹਫੇ ਵਸੂਲ ਕੀਤੇ ਆ, ਜੋ ਇਹਨਾਂ ਦੀਆਂ ਜਥੇਬੰਦੀਆਂ ਨੇ ਡਾਕਟਰ ਸਾਹਿਬ ਦੀਆਂ, ਜੋ ਡਾਕਟਰ ਸਾਹਿਬਾਨਾਂ ਦੀਆਂ, ਤਾਂ ਇਹਨਾਂ ਦੀਆਂ ਜਥੇਬੰਦੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਕਿ ਬਾਈ ਪੜਤਾਲ ਕਰਾਓ ਕਿਹੜੇ ਬੰਦੇ ਨੇ। ਤੇ ਇਹੀ ਤੇ ਇੱਕ ਬਹਿਸ ਦਾ ਵਿਸ਼ਾ ਹੈ ਨਾ ਕਿ ਜਦੋਂ ਤੁਸੀਂ ਇੱਕ ਕੰਪਨੀ ਤੋਂ ਏਦਾਂ ਲੈ ਰਹੇ ਹੋ ਤੋਹਫੇ, ਤਾਂ ਦੂਜੀਆਂ ਕੰਪਨੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਆ ਉਹ ਵੀ ਤੇ ਮੁਕਾਬਲੇਬਾਜ਼ੀ ਫਿਰ ਇਸੇ ਤਰ੍ਹਾਂ ਹੀ ਅੱਗੇ ਵਧਾਉਂਦੀਆਂ ਹੋਣਗੀਆਂ ਨਾ। ਇਸੇ ਸੰਦਰਭ 'ਚ ਹੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀਗਾ, ਉਦੋਂ ਵੀ ਡਾਕਟਰ ਥੋੜਾ ਚੀਕੇ ਸਨ, ਪਰ ਇਹ ਸੱਚ ਹੈ, ਹਕੀਕਤ ਹੁਣ ਤੁਹਾਡੇ ਸਾਹਮਣੇ ਜਾਂਚ ਪੜਤਾਲ 'ਚ ਆਇਆ ਪਿਆ। ਜਾਂ ਤਾਂ ਕਹਿ ਦਿਓ ਕਿ ਇਹ ਝੂਠ ਆ, ਕਿ ਜੇ ਇਹ ਸੱਚ ਆ ਤਾਂ ਫਿਰ ਜਿਵੇਂ ਮੈਂ ਕਹਿ ਰਿਹਾ ਕਿ ਜੇ ਇੱਕ ਕੰਪਨੀ ਇਸ ਤਰ੍ਹਾਂ ਦਾ ਕੋਈ ਸ਼ਾਰਟਕਟ ਅਪਣਾ ਸਕਦੀ ਹੈ ਤਾਂ ਇਹ ਮੁਕਾਬਲੇਬਾਜ਼ੀ ਹੈ ਨਾ ਰਾਜ ਕਰਮਵੀਰ ਸਿੰਘ ਜੀ। ਜੀ ਤਾਂ ਮੁਕਾਬਲੇਬਾਜ਼ੀ ਤਾਂ ਫਿਰ ਦੂਸਰਾ ਵੀ ਜਾਂ ਮਤਲਬ ਕਿ ਕੋਈ ਉਦਾਂ ਦਾ ਰਸਤਾ ਅਪਣਾਉਂਦਾ ਹੈ ਤੇ ਜਾਂ ਫਿਰ ਮੁਕਾਬਲੇਬਾਜ਼ੀ ਚੋਂ ਬਾਹਰ ਹੋ ਜਾਏਗਾ। ਇਹ ਟੋਟਲ ਜੇ ਆਪਾਂ ਦੇਖੀਏ ਤਾਂ ਹੈ ਤਾਂ ਖਤਰਨਾਕ ਵਰਤਾਰਾ ਹੈ ਨਾ, ਇਹ ਬਹੁਤ ਗਲਤ ਵਰਤਾਰਾ ਹੈ, ਲੁੱਟ ਨਾਲ ਵੀ ਜੁੜਿਆ, ਰਿਸ਼ਵਤ ਨਾਲ ਵੀ ਜੁੜਿਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਪੇਸ਼ੇਵਰ ਪਵਿੱਤਰਤਾ ਜਿਹੜੀ ਹੁੰਦੀ ਉਹਦੇ ਨਾਲ ਵੀ ਜੁੜਿਆ ਹੋਇਆ। ਜੀ ਜੀ ਬਿਲਕੁਲ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।